ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਦਿੱਤੀ ਚੇਤਾਵਨੀ। ਮਹਾਰਾਸ਼ਟਰ ਦੇ ਨਾਗਪੁਰ ਵਿੱਚ ਹਿੰਦੂ ਮੁਸਲਮਾਨ ਦੰਗੇ ਭੜਕਣ ਮਗਰੋਂ ਲਾਇਆ ਗਿਆ ਕਰਫਿਊ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਹਮਲੇ ਦੌਰਾਨ 350 ਲੋਕਾਂ ਦੀ ਹੋਈ मौत। आतंकवाद के खिलाफ हम दोनों एक मत हैं, चाहे 15 मार्च 2019 का क्राइस्ट चर्च आतंकी हमला हो या 26 नवंबर 2008 का मुंबई हमला। आतंकवाद किसी भी रूप में अस्वीकार्य है। आतंकी हमलों के दोषियों के खिलाफ कड़ी कार्रवाई आवश्यक है। आतंकवादी, अलगाववादी और कट्टरपंथी तत्वों के खिलाफ हम मिलकर सहयोग करते रहेंगे। इस संदर्भ में न्यूजीलैंड में कुछ गैर कानूनी तत्वों द्वारा भारत विरोधी गतिविधियों को लेकर हमने अपनी चिंता साझा की। हमें विश्वास है कि इन सभी गैर कानूनी तत्वों के खिलाफ हमें न्यूजीलैंड सरकार का सहयोग आगे भी मिलता रहेगा। ਭਾਰਤ ਵੱਲੋਂ ਅੱਜ ਵੱਖ-ਵੱਖ ਮੁਲਾਕਾਤਾਂ ਵਿੱਚ ਅਮਰੀਕਾ ਤੇ ਨਿਊਜ਼ੀਲੈਂਡ ਸਾਹਮਣੇ ਖਾਲਿਸਤਾਨ ਦਾ ਮੁੱਦਾ ਚੁੱਕਿਆ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਖਾਲਿਸਤਾਨ ਦੇ ਮੁੱਦੇ ਤੇ ਗੱਲਬਾਤ ਕੀਤੀ, ਜਦਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਖਾਲਿਸਤਾਨ ਬਾਰੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਨਿਊਜ਼ੀਲੈਂਡ ਦੇ ਸ਼ਹਿਰ ਓਕਲੈਂਡ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ ਸੀ, ਜਿਸ ਨੂੰ ਰੋਕਣ ਲਈ ਭਾਰਤ ਨੇ ਨਿਊਜ਼ੀਲੈਂਡ ਦੀ ਸਰਕਾਰ ਨੂੰ ਕਿਹਾ ਸੀ, ਪਰ ਨਿਊਜ਼ੀਲੈਂਡ ਸਰਕਾਰ ਵੱਲੋਂ ਖਾਲਿਸਤਾਨ ਰੈਫਰੈਂਡਮ ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸਾਹਮਣੇ ਬੋਲਦਿਆਂ ਮੋਦੀ ਨੇ ਕਿਹਾ ਕਿ ਅਸੀਂ ਅੱਤਵਾਦੀ, ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਵਿਰੁੱਧ ਮਿਲ ਕੇ ਕੰਮ ਕਰਾਂਗੇ। ਅਸੀਂ ਨਿਊਜ਼ੀਲੈਂਡ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਆਪਣੀ ਚਿੰਤਾ ਸਾਂਝੀ ਕੀਤੀ ਹੈ। ਸਾਨੂੰ ਯਕੀਨ ਹੈ ਕਿ ਸਾਨੂੰ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਨਿਊਜ਼ੀਲੈਂਡ ਸਰਕਾਰ ਦੀ ਸਹਾਇਤਾ ਮਿਲਦੀ ਰਹੇਗੀ। ਸਿਕਸ ਫॉर ਜਸਟਿਸ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਵੋਟਾਂ ਪਵਾਈਆਂ ਜਾ ਰਹੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਪੰਜਾਬ ਨਾਲ ਸੰਬੰਧਿਤ ਲੋਕ ਇਹਨਾਂ ਵੋਟਾਂ ਰਾਹੀਂ ਖਾਲਿਸਤਾਨ ਬਣਾਉਣ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਭਾਰਤ ਵੱਲੋਂ ਇਹਨਾਂ ਰੈਫਰੈਂਡਮ ਵੋਟਾਂ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਕਾਮਯਾਬੀ ਹਾਸਲ ਨਹੀਂ ਹੋ ਰਹੀ। ਵੋਟਾਂ ਕਰਵਾਉਣ ਵਾਲੀ ਜਥੇਬੰਦੀ ਸਿਕਸ ਫॉर ਜਸਟਿਸ ਅਮਰੀਕਾ ਤੋਂ ਕੰਮ ਕਰਦੀ ਹੈ, ਪਰ ਭਾਰਤ ਵੱਲੋਂ ਇਸ ਜਥੇਬੰਦੀ ਨੂੰ ਅੱਤਵਾਦੀ ਜਥੇਬੰਦੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਕ ਵੱਖਰੀ ਮੁਲਾਕਾਤ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੁਲਸੀ ਗਬਾਰਡ ਨਾਲ ਸਿਕਸ ਫॉर ਜਸਟਿਸ ਵੱਲੋਂ ਅਮਰੀਕਾ ਵਿੱਚ ਚਲਾਈਆਂ ਜਾਂਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ। ਭਾਰਤੀ ਸੂਤਰਾਂ ਮੁਤਾਬਕ ਇਸ ਮੁਲਾਕਾਤ ਵਿੱਚ ਭਾਰਤ ਨੇ ਅਮਰੀਕਾ ਅੱਗੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਅਮਰੀਕੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਨੂੰ ਸਿਕਸ ਫॉर ਜਸਟਿਸ ਜਥੇਬੰਦੀ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ। ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਜੈਦੀਪ ਮਜੂਮਦਾਰ ਨੇ ਇੱਕ ਮੀਡੀਆ ਬਰੀਫਿੰਗ ਵਿੱਚ ਕਿਹਾ ਕਿ ਭਾਰਤ ਨੇ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਭਾਰਤ ਵਿਰੋਧੀ ਤੱਤਾਂ ਦੁਆਰਾ ਅੱਤਵਾਦ ਦੀ ਵਡਿਆਈ ਕਰਨ ਅਤੇ ਭਾਰਤੀ ਹਿੱਤਾਂ ਨੂੰ ਖਤਰੇ ਵਿੱਚ ਪਾਉਣ ਲਈ ਲੋਕਤੰਤਰੀ ਆਜ਼ਾਦੀਆਂ ਦੀ ਦੁਰਵਰਤੋਂ ਬਾਰੇ ਲਗਾਤਾਰ ਸੁਚੇਤ ਕੀਤਾ ਹੈ। So Siddhant asked the question about Khalistan. Yes, certainly this was an issue that came up, and you would have seen references to that in Prime Minister's media statement as well. We do alert our friends to the activities of anti-India elements in their countries and their abuse of freedom of speech and other democratic freedoms to glorify terrorism and to threaten attacks against our diplomats or our parliament or our events in India. So these were also conveyed, and I must say that the government of New Zealand has been receptive as well as has taken our concerns on board in the past as well, and this was also the reaction that we got today. ਇਹਨਾਂ ਮੁਲਾਕਾਤਾਂ ਤੋਂ ਬਾਅਦ ਸਿਕਸ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਬੁਲਾਰੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਭਾਰਤ ਦੇ ਰੱਖਿਆ ਮੰਤਰੀ ਨੂੰ ਚੇਤਾਵਨੀ ਦਿੱਤੀ ਗਈ ਹੈ। ਆਓ ਸੁਣਦੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਸੁਨੇਹੇ ਵਿੱਚ ਕੀ ਕਿਹਾ। Highly publicized meeting between the face of India's Hindu terror versus the face of American democracy. Rajnath, the executor of India's violent Hindutva ideology, if you truly have courage, make your travel plans public. Make your travel plans public. Step foot in the US. And you will face the full heat of American freedom of expression and action. Pro-Khalistan Sikhs are going to wave and raise Khalistan flag
Rajnath, right in your face. Let's discuss who is terrorist. Sikhs for Justice, who are practicing a peaceful and democratic global Khalistan referendum campaign to liberate Punjab from Indian occupation, or Modi's India, which is practicing violent transnational repression, hiring hitmen to assassinate pro-Khalistan referendum organizers in America, Canada, UK, Italy and Australia? Who is terrorist? Rajnath, you have threatened in the past, घर में घुस के मारेंगे. That's what you have threatened. घुस कर मारेंगे. And I dare you to make your travel plans public and let's face off with pro-Khalistan Sikhs. Sikhs for Justice choice of weapon is not bomb. It is ballot. And that's how we are going to kill the Indian system that is responsible for the genocide and ecocide of Punjab. The next phase of Khalistan referendum voting will be held on March 23rd in Los Angeles, the land of the free and the home of the brave. Rajnath, I dare you to step a foot on the US soil and you will face the consequences of American democracy, and we are going to wave and raise Khalistan flags right on your face. ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਸ਼ਹਿਰ ਨਾਗਪੁਰ ਵਿੱਚ ਸੋਮਵਾਰ ਸ਼ਾਮ ਹਿੰਦੂ ਮੁਸਲਮਾਨ ਦੰਗੇ ਭੜਕ ਗਏ, ਜਿਸ ਤੋਂ ਬਾਅਦ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਹਿੰਸਾ ਵਿੱਚ 12 ਪੁਲਿਸ ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ 2 ਦਰਜਨ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਹਿਰ ਦੀ ਪੁਲਿਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੋਤਵਾਲੀ, ਗਣੇਸ਼ਪੇਟ ਤਹਿਸੀਲ, ਲੱਕੜਗੰਜ, ਪਚਪੋਲੀ, ਸ਼ਾਂਤੀ ਨਗਰ, ਸਕਰਦਰਾ, ਨੰਦਨਵਨ, ਇਮਾਮਬਾੜਾ, ਯਸ਼ੋਧਰਾ ਨਗਰ ਅਤੇ ਕਪਿਲ ਨਗਰ ਪੁਲਿਸ ਸਟੇਸ਼ਨਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਮੱਧ ਨਾਗਪੁਰ ਦੇ ਚਿਤਨੀਸ ਪਾਰਕ ਇਲਾਕੇ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਲਈ RSS ਨਾਲ ਸੰਬੰਧਿਤ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਵਿੱਚ ਮੁਸਲਮਾਨ ਭਾਈਚਾਰੇ ਦੇ ਪਵਿੱਤਰ ਗ੍ਰੰਥ ਕੁਰਾਨ ਨੂੰ ਸਾੜਨ ਬਾਰੇ ਜਦੋਂ ਖਬਰ ਸ਼ਹਿਰ ਵਿੱਚ ਫੈਲੀ ਤਾਂ ਮੁਸਲਮਾਨ ਭਾਈਚਾਰੇ ਅਤੇ ਹਿੰਦੂਤਵੀ ਧਿਰਾਂ ਵਿਚਕਾਰ ਹਿੰਸਾ ਸ਼ੁਰੂ ਹੋ ਗਈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਨਾਗਪੁਰ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿੰਸਾ ਦੇ ਮੱਦੇਨਜ਼ਰ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਨਾਗਪੁਰ ਵਿੱਚ RSS ਦਾ ਹੈੱਡਕੁਆਰਟਰ ਹੈ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ देवेंद्र फडणवीस भी नागपुर ਨਾਲ संबंधित हैं। नागपुर के महल इलाके में जिस प्रकार से तनाव की स्थिति निर्माण हुई, ये बहुत ही निंदनीय है। जिस प्रकार से कुछ लोगों ने पत्थरबाजी की है, पुलिस पर भी पत्थर फेंके हैं, ये बिल्कुल गलत है। मैं स्वयं इन सारी घटनाओं पर नजर रखकर हूं। मैंने पुलिस कमिश्नर को ये कहा है कि कानून व्यवस्था बनाने के लिए जो भी कड़े से कड़े कदम उठाने की आवश्यकता हो वो उठाए जाए और शांति को बनाया जाए। अगर कोई दंगा करता है, कोई पुलिस पर पत्थर फेंकता है, कोई समाज में तनाव निर्माण करता है, तो ऐसे सभी लोगों के ऊपर कड़ी से कड़ी कार्रवाई की जाए। और मैं सभी को अपील करता हूं कि नागपुर एक बहुत ही शांति प्रिय इस प्रकार की नगरी है, यहाँ की शांति भंग न हो इस प्रकार से सभी लोगों ने व्यवहार और बर्ताव करना चाहिए। और कोई भी अगर इस प्रकार से तनाव निर्माण करने का प्रयास करेगा तो उसके ऊपर बहुत कड़ी कार्रवाई की जाएगी। मुख्यमंत्री महाराष्ट्र देवेंद्र फडणवीस जी के गृह क्षेत्र में नागपुर में महल इलाके में दंगा भड़का है। नागपुर 300 साल पुराना शहर है और इस 300 साल के इतिहास में नागपुर में कभी दंगा नहीं हुआ। ये हम सबको ये सवाल पूछना है कि आखिर ऐसी स्थिति क्यों बनाई गई। दोनों जगह केंद्र में भी भारतीय जनता पार्टी है, राज्य में भी भारतीय जनता पार्टी है। विश्व हिंदू परिषद और बजरंग दल ने अगर एक प्रोटेस्ट का आयोजन किया किस मुद्दे को लेकर, औरंगजेब की कब्र को हटाने के मुद्दे को लेकर, तो क्या सरकार ने पूरी व्यवस्था, कानून व्यवस्था बनाए रखने के लिए कोई इंतजामात नहीं किए थे? मैं, कांग्रेस पार्टी, हम लोग सब नागपुर की जनता से
एक अपील करते हैं कि शांति बनाए रखिए। ये जो खेल खेला जा रहा है, 300 साल पुराना इतिहास को आज एक मुद्दा बनाया जा रहा है, इस खेल का शिकार न हो, शांति बनाकर रखना ही हम सबके हित में है। कुछ राजनीतिक दल ऐसे हैं जो भड़काते हैं और उनको लगता है कि उनका राजनीतिक हित इसी से सध रहा है। ऐसी राजनीति से हम सबको बचना है और शांति हम सबके लिए बहुत आवश्यक है। ਇਜ਼ਰਾਈਲ ਨੇ ਮੰਗਲਵਾਰ ਸਵੇਰੇ ਗਾਜ਼ਾ ਪੱਟੀ ਵਿੱਚ ਲੜੀਵਾਰ ਹਮਲੇ ਕੀਤੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਵਿੱਚ 350 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਜਨਵਰੀ ਵਿੱਚ ਜੰਗਬੰਦੀ ਕਰਾਰ ਦੇ ਅਮਲ ਵਿੱਚ ਆਉਣ ਤੋਂ ਬਾਅਦ ਇਹ ਗਾਜ਼ਾ ਵਿੱਚ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਦੀ ਮਿਆਦ ਵਧਾਉਣ ਲਈ ਗੱਲਬਾਤ ਵਿੱਚ ਕੋਈ ਖਾਸ ਪ੍ਰਾਪਤੀ ਨਾ ਹੋਣ ਕਰਕੇ ਉਨ੍ਹਾਂ ਹਮਲੇ ਦੇ ਹੁਕਮ ਦਿੱਤੇ। ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਇਜ਼ਰਾਈਲ ਹੁਣ ਫੌਜੀ ਤਾਕਤ ਵਧਾ ਕੇ ਹਮਾਸ ਖਿਲਾਫ ਕਾਰਵਾਈ ਕਰੇਗਾ। ਪੂਰੀ ਰਾਤ ਹੋਏ ਹਮਲਿਆਂ ਨੇ ਸ਼ਾਂਤੀ ਦਾ ਦੌਰ ਖਤਮ ਕਰ ਦਿੱਤਾ ਹੈ ਤੇ 17 ਮਹੀਨਿਆਂ ਤੋਂ ਜਾਰੀ ਜੰਗ ਮੁੜ ਸ਼ੁਰੂ ਹੋਣ ਦਾ ਖਦਸ਼ਾ ਵੱਧ ਗਿਆ ਹੈ, ਜਿਸ ਵਿੱਚ 48,000 ਤੋਂ ਵੱਧ ਫਲਸਤੀਨੀ ਮਾਰੇ ਗਏ ਸਨ ਤੇ ਗਾਜ਼ਾ ਤਬਾਹ ਹੋ ਗਿਆ ਸੀ। ਇਨ੍ਹਾਂ ਹਮਲਿਆਂ ਕਰਕੇ ਹਮਾਸ ਵੱਲੋਂ ਬੰਦਕ ਬਣਾਏ ਕਰੀਬ 24 ਇਜ਼ਰਾਈਲੀ ਨਾਗਰਿਕਾਂ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜੇ ਹੋ ਗਏ ਹਨ। ਇਨ੍ਹਾਂ ਬੰਦਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਜਿਉਂਦੇ ਹਨ। ਹਮਾਸ ਨੇ ਇੱਕ ਬਿਆਨ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਬੰਦੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਗੋਲੀਬੰਦੀ ਤੋੜਨ ਵਾਲੇ ਇਨ੍ਹਾਂ ਹਮਲਿਆਂ ਖਿਲਾਫ ਅਰਬ ਅਤੇ ਇਸਲਾਮਿਕ ਜਗਤ ਸਮੇਤ ਦੁਨੀਆ ਵਿੱਚ ਆਜ਼ਾਦੀ ਪਸੰਦ ਲੋਕਾਂ ਨੂੰ ਸੜਕਾਂ ਤੇ ਨਿਕਲ ਕੇ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਇੱਕ ਇਜ਼ਰਾਈਲੀ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਇਜ਼ਰਾਈਲ ਹਮਾਸ ਇਸ ਦੇ ਆਗੂਆਂ ਅਤੇ ਬੁਨਿਆਦੀ ਢਾਂਚਿਆਂ ਤੇ ਹਮਲਾ ਕਰ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਇਜ਼ਰਾਈਲ ਨੇ ਹਮਲਿਆਂ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਲਾਹ ਮਸ਼ਵਰਾ ਕੀਤਾ ਸੀ। ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ, ਉਹਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ, ਮਤਲਬ ਅੱਖਾਂ 'ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ੍ਹ ਹੀ ਨਹੀਂ ਰਹੀਆਂ। ਪੂਰੀ ਅੱਖਾਂ ਖੁੱਲ੍ਹ ਨਹੀਂ ਰਹੀਆਂ, ਜਲਨ ਲੱਗ ਜਾਈ, ਪੂਰੀ ਸੇਕ ਨਿਕਲਦਾ ਅੱਖਾਂ 'ਚ ਪੂਰਾ ਇਸ ਟਾਈਮ। ਸੰਗਰੂਰ ਵਿੱਚ ਗੰਜਾਪਨ ਦੂਰ ਕਰਨ ਲਈ ਲਗਾਏ ਕੈਂਪ ਦੌਰਾਨ ਸਿਰ ਤੇ ਤੇਲਨੁਮਾ ਦਵਾਈ ਲਾਉਣ ਨਾਲ ਅੱਖਾਂ ਵਿੱਚ ਜਲਨ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 70 ਤੱਕ ਪਹੁੰਚ ਗਈ ਹੈ। ਬੀਤੀ ਰਾਤ ਕਰੀਬ 20 ਮਰੀਜ਼ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਸਨ, ਜਿਨ੍ਹਾਂ ਨੇ ਅੱਖਾਂ ਵਿੱਚ ਜਲਨ, ਸੋਜ, ਲਾਲੀ ਅਤੇ ਦਰਦ ਦੀ ਸ਼ਿਕਾਇਤ ਕੀਤੀ ਸੀ। ਅੱਖਾਂ ਦੇ ਇਨਫੈਕਸ਼ਨ ਤੋਂ ਪੀੜਤ ਲੋਕ ਸਿਵਲ ਹਸਪਤਾਲ ਤੋਂ ਇਲਾਵਾ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਵੀ ਪਹੁੰਚ ਰਹੇ ਹਨ। ਸਿਵਲ ਹਸਪਤਾਲ ਵਿੱਚ ਅੱਜ ਅੱਖਾਂ ਦੇ ਮਾਹਰ ਡਾਕਟਰਾਂ ਕੋਲ ਮਰੀਜ਼ਾਂ ਦਾ ਤਾਂਤਾ ਲੱਗਿਆ ਰਿਹਾ। ਸਿਵਲ ਸਰਜਨ ਡਾਕਟਰ ਸੰਜੈ ਕਾਮਰਾ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਮਰੀਜ਼ ਹਸਪਤਾਲ ਪਹੁੰਚ ਰਹੇ ਹਨ, ਜਿਨ੍ਹਾਂ ਨੇ ਅੱਖਾਂ ਵਿੱਚ ਜਲਨ, ਸੋਜ, ਲਾਲੀ, ਅੱਖਾਂ 'ਚੋਂ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸਕਿਨ ਦੀ ਵੀ ਸ਼ਿਕਾਇਤ ਹੈ। ਉਹਨਾਂ ਦੱਸਿਆ ਕਿ ਅਜਿਹੇ ਕੈਂਪ ਦੀ ਕੋਈ ਪ੍ਰਵਾਨਗੀ ਨਹੀਂ ਹੁੰਦੀ ਅਤੇ ਨਾ ਹੀ ਇਸ ਕੈਂਪ ਦੀ ਕੋਈ ਪ੍ਰਵਾਨਗੀ ਪ੍ਰਸ਼ਾਸਨ ਤੋਂ ਲਈ ਗਈ ਸੀ। ਉਹਨਾਂ ਦੱਸਿਆ ਕਿ ਬੀਤੀ ਰਾਤ ਹੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਉਧਰ ਸੰਗਰੂਰ ਪੁਲਿਸ ਨੇ ਗੰਜਾਪਨ ਦੂਰ ਕਰਨ ਲਈ ਲਗਾਏ ਕੈਂਪ ਦੌਰਾਨ ਗੈਰ ਪ੍ਰਮਾਣਿਕ ਦੇਸੀ ਦਵਾਈਆਂ ਦੀ ਵਿਕਰੀ ਕਰਕੇ ਭੋਲੇ-ਭਾਲੇ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਉਣ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੇਰਾ ਨਾਮ ਡਾਕਟਰ ਕਿਤਾਂਸ਼ੂ ਹੈ। ਆਈ ਐਮ ਈਐਮਓ। ਮੈਂ ਈਐਮਓ ਹੋ ਰਹੇ ਸਿਵਲ ਹਸਪੀਟਲ ਸੰਗਰੂਰ 'ਚ। ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ, ਘੱਟੋ ਘੱਟ 20 ਮਰੀਜ਼ ਆਏ, ਜਿਹੜੇ ਕਿ ਉਰੇ ਕਾਲੀ ਮਾਤਾ ਮੰਦਿਰ 'ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ, ਫॉर हेयर ग्रोथ ਸੀਗਾ ਉਹ, ਤੇ ਉਹੀ ਤੇਲ ਦੇ ਜ਼ਿਆਦਾ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰਕੇ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮੱਚਣ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਂਟ ਨਾਲ ਸਾਡੇ ਕੋਲ ਕਾਫੀ ਮਰੀਜ਼ ਆਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰ ਵੀ ਚੁੱਕੇ ਹਾਂ। ਅੰਦਰੋਂ ਆਪਾਂ ਮੈਡੀਸਨ ਵੀ ਪ੍ਰੋਵਾਈਡ ਕਰ ਚੁੱਕੇ ਹਾਂ ਤੇ ਉਹਦੇ 'ਚ ਹੈ ਕੀ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੀ ਤਰੀਕੇ ਨਾਲ ਸਾਫ਼ ਕਰਨੀਆਂ ਨੇ। ਬਾਰ-ਬਾਰ ਪਾਣੀ ਨਹੀਂ ਚਪਾਣਾ, ਉਰੇ ਆਓ, ਆਪਾਂ ਅੱਛੀ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ 2 ਡ੍ਰੌਪਸ ਦਿੱਤੇ ਨੇ ਅਸੀਂ, ਉਹ 2-2 ਘੰਟੇ ਬਾਅਦ ਪਾਣੇ ਨੇ ਤੇ ਇੱਕ ਟਿਊਬ ਹੈ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਉਣੀ ਹੈ। ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਬਾਹ ਆ ਕੇ ਅੱਖਾਂ ਵਾਲਿਆਂ ਨੂੰ ਵੀ ਮਿਲੋ। ਹੈ ਤਾਂ ਕਾਫੀ, ਦੇਖੋ ਆਈਜ਼ 'ਚ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇੱਕ ਵਾਰ ਹੁਣ ਟ੍ਰੀਟਮੈਂਟ ਤਾਂ ਕਰਤਾ, ਪਰ ਐਂ ਵੀ ਕਦੇ ਕਦੇ ਆਹ ਚੀਜ਼ ਹੁਣ ਇੱਕ ਤਾਂ ਬਾਹਰੋਂ ਹੈ, ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਤੇ ਆਪਣੇ ਕੋਰਨੀਆ ਹੁੰਦਾ ਉਹਨੂੰ ਵੀ ਇਫੈਕਟ ਆ ਸਕਦਾ, ਸਪੌਟਸ ਪੈ ਸਕਦੇ, ਧੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ, ਉਹ ਵੀ ਹੋ ਸਕਦਾ। ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੁਬਾਹ OPD 'ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ, ਆਪਾਂ ਉਹ 'ਚ ਦੇਖਾਂਗੇ ਵੀ ਕਿਸੇ ਦੇ ਅੱਖ 'ਚ ਦਾਗ ਤਾਂ ਨਹੀਂ ਪੈ ਗਏ, ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ।
क्योंकि अगर डीप पर चला गया तो फिर वो चीज़ थोड़ी खराब कर सकती है। अगर सुपरफिशियली है फिर तो ठीक हो जाएगा थोड़े दिनों तक, पर अगर डीप इन्फेक्शन चली गया तो ਉਹਦਾ थोड़ा खतरा रहता है। ਮੈਨੂੰ ਲੱਗਦਾ ਵੀ ਪਹਿਲਾਂ ਤਾਂ ਤੁਸੀਂ ਆਪ ਸਤਰਕ ਰਹੋ ਜੀ, ਹੈ ਨਾ। ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ, ਕਿੰਨੀ ਵਾਰ ਨਹੀਂ ਹੁੰਦੀਆਂ। ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ, ਹੈ ਨਾ, ਕੈਮੀਕਲਸ ਹੁੰਦੇ ਨੇ, ਤਾਂ ਉਹ ਆਪਾਂ ਨੂੰ ਰਿਐਕਟ ਕਰ ਜਾਂਦੇ ਨੇ। ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ। ਲੋਕਾਂ ਨੂੰ ਆਪਣੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ। ਥਾਣਾ ਸਿਟੀ ਸੰਗਰੂਰ ਦੇ SHO ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ਤੇ ਜਿੰਦਰਪਾਲ ਸਿੰਘ ਵਾਸੀ ਸੰਗਰੂਰ ਅਤੇ ਅਮਨਦੀਪ ਸਿੰਘ ਵਾਸੀ ਖੰਨਾ ਖਿਲਾਫ ਭਾਰਤੀ ਨਿਆਇ ਸੰਹਿਤਾ ਦੀ ਧਾਰਾ 124 ਅਤੇ ਡਰੱਗਸ ਐਂਡ ਮੈਜਿਕ ਰੈਮੀਡੀਜ਼ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਜਿੰਦਰਪਾਲ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਅਮਨਦੀਪ ਵਾਸੀ ਖੰਨਾ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਗੰਜਾਪਨ ਦੂਰ ਕਰਨ ਸੰਬੰਧੀ ਕੈਂਪ ਲਗਾਇਆ ਗਿਆ ਸੀ। ਮੇਰੀ ਨਾ ਜੀ ਹੇਅਰ ਲਾਈਨ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀ ਮਾਤਾ ਮੰਦਿਰ 'ਚ ਕੈਂਪ ਲੱਗਿਆ ਸੀਗਾ। ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ, ਉਹਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ। ਮਤਲਬ ਅੱਖਾਂ 'ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ੍ਹ ਹੀ ਨਹੀਂ ਰਹੀਆਂ, ਪੂਰੀ ਲਾਲ ਅੱਖਾਂ ਹੋਈਆਂ ਪਈਆਂ ਨੇ। ਮਤਲਬ ਬੈਠੇ ਵੀ ਜਲਨ ਹੋ ਰਹੀ ਹੈ, ਅੱਖਾਂ ਖੋਲ੍ਹ ਤਾਂ ਬੰਦ ਕਰਨੀਆਂ, ਮਤਲਬ ਪੂਰਾ ਛੇਕ ਨਿਕਲ ਰਿਹਾ ਅੱਖਾਂ 'ਚ ਪੂਰਾ। ਕੁਛ ਨਹੀਂ ਦਿੱਤਾ ਜੀ, ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪਦੀ, ਮਤਲਬ ਹੈਂਡਮੇਡ, ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਬਸ ਸਿਰ ਹੈਡ 'ਤੇ, ਬਸ ਹੀ ਹੋਰ ਕੁਛ ਨਹੀਂ ਕੀਤਾ ਜੀ। ਉਸ ਤੋਂ ਬਾਅਦ ਨਾ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਜਾਂ ਕਿਵੇਂ ਕੁਛ ਕਰਨਾ ਹੈ। ਬਸ ਘਰੇ ਆ ਕੇ ਹੈਡ ਵਾਸ਼ ਵੀ ਨਹੀਂ ਕੀਤਾ ਸੀ, ਮਤਲਬ ਅੱਖਾਂ ਐਨ ਪੂਰੇ ਜਲਣ ਕਰਨ ਲੱਗ ਗਈਆਂ ਸੀਗੀਆਂ। ਹੋਰ ਕੋਈ ਦਵਾਈ ਵੇਚੀ ਨਹੀਂ, ਉਹ ਵੈਸੇ ਮੈਡੀਸਿਨ ਦੇ ਰਹੇ ਸੀਗੇ, ਇੱਕ ਸ਼ੀਸ਼ੀ ਅਤੇ ਤੇਲ ਦੀ ਸ਼ੀਸ਼ੀ ਦੇ ਰਹੇ ਸੀਗੇ 800 ਰੁਪਏ ਦੀ, ਪਰ ਉਹ ਅਸੀਂ ਲਿੱਤੀ ਨਹੀਂ ਗੀ। ਕਿੱਥੋਂ ਆਏ ਸੀ ਉਹ? ਸ਼ਾਇਦ ਖੰਨੇ ਦੇ ਬੰਦੇ ਸੀਗੇ ਜੀ। ਕਿੰਨੇ ਬੰਦੇ ਦਾ ਘੱਟ ਸੀ? ਬੰਦੇ ਤਾਂ ਬਹੁਤ ਹੋਣਗੇ, ਘੱਟੋ ਘੱਟ 500-700 ਬੰਦੇ ਦੇ ਉੱਤੇ ਦਾ ਘੱਟ ਸੀ ਕਾਲੀ ਮਾਤਾ ਮੰਦਿਰ। ਹਾਏ ਤਾਂ ਜੀ ਮੇਰੇ ਹੁੰਦੇ ਘੱਟੋ 20-25 ਜਾਣੇ ਜੀ ਮੇਰੇ ਅੱਖਾਂ ਦੇ ਸਾਹਮਣੇ ਹੀ ਉਰੇ। ਪਹਿਲਾਂ ਮੈਂ ਕੈਮਿਸਟ ਦੀ ਸ਼ੌਪ 'ਤੇ ਗਿਆ ਸੀਗਾ, ਉੱਥੇ ਵੀ ਘੱਟੋ 4-5 ਜਾਣੇ, ਬਾਕੀ ਹੋਸਪੀਟਲ ਦੇ ਵਿੱਚ ਵੀ ਘੱਟੋ 15-20 ਜਾਣੇ ਆ ਗਏ ਸੀਗੇ ਜੀ ਇਸ ਚੀਜ਼ ਦੀ। ਨਹੀਂ ਸਰ, ਐਂਟਰੀ ਫੀਸ ਕੋਈ ਨਹੀਂ, ਉਹ ਇਕੱਲੇ ਤੇਲ ਦੇ ਪੈਸੇ ਸੀਗੇ ਜੀ, ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ। ਇਸ ਤਰੀਕੇ ਦਾ ਟਰੀਟਮੈਂਟ ਹੀ ਚਾਹੁੰਦੇ ਵੀ ਇਹਨੇ ਦੇਖਿਆ ਜਾਵੇ ਵੀ ਇਹਨੇ ਕਿਹੋ ਜਿਹਾ ਕੈਮੀਕਲ ਮਿਲਾਇਆ ਜੀ ਇਹਨਾਂ ਦੇ, ਵੀ ਜਿਹੜਾ ਇੰਨਾ ਸਾਈਡ ਇਫੈਕਟ ਕਰ ਰਹੇ ਨੇ ਜੀ ਅੱਖਾਂ 'ਤੇ ਜੀ। ਵੀ ਜਾਂ ਤਾਂ ਇਹਨੂੰ ਸਹੀ ਕੀਤਾ ਜਾਵੇ, ਇਹਨੂੰ ਬੰਦ ਹੀ ਕਰਾਇਆ ਦਿੱਤਾ ਜਾਵੇ, ਵੀ ਮਤਲਬ ਵੀ ਜਿਹੜੀ ਅੱਖਾਂ 'ਚ ਜਲਨ ਵਗੈਰਾ ਹੋ ਰਹੀ ਹੈ ਨਾ, ਵੀ ਜਾਂ ਤਾਂ ਇਹਦੀ ਵੀ ਕੋਈ ਹੱਲਾ ਕਰਿਆ ਜਾਵੇ ਜੀ। ਅਸੀਂ ਗੌਰਮੈਂਟ ਹੋਸਪੀਟਲ 'ਚ ਆਏ ਹਾਂ ਜੀ। ਹੁਣ ਦਵਾਈ ਦੇ ਨਾਲ ਹੀ ਮਤਲਬ ਜਲਨ ਤਾਂ ਹੁਣ ਵੀ ਹੋ ਰਹੀ, ਪਰ ਇਹ ਵੀ ਥੋੜ੍ਹਾ ਹੌਲੀ ਫਰਕ ਪਊਗਾ ਜੀ। ਇਹ ਅਸੀਂ ਦਵਾਈ ਲਾਉਣ ਲੱਗੇ ਸੀ ਬਾਲਾਂ ਵਾਸਤੇ, ਮੈਡੀਕਲ ਤੇ ਉਹ ਲੱਗਿਆ ਸੀਗਾ ਕੈਂਪ ਲੱਗਿਆ ਸੀਗਾ। ਮੈਂ ਦਵਾਈ ਲੈਣ ਗਿਆ ਸੀ, ਉਹਨਾਂ ਨੇ ਉਹਦੇ ਮੱਥੇ 'ਚ ਲਾਈ ਹੈ। ਇਸ ਤੋਂ ਬਾਅਦ ਸਿਰਫ ਘੰਟੇ ਬਾਅਦ ਮੇਰੇ ਅੱਖਾਂ 'ਚ ਰਿਐਕਸ਼ਨ ਹੋ ਗਈ। ਅੱਛਾ, ਹੁਣ ਕਿੱਥੇ ਆਏ ਹੋ ਤੁਸੀਂ? ਮੈਂ ਸਰਕਾਰੀ ਹਸਪਤਾਲ 'ਚ। ਤੁਸੀਂ ਤੁਹਾਡੀ ਇਕੱਲਿਆਂ ਦੀ ਹੋਈ ਕਿ ਹੋਰ ਦੀ ਵੀ ਹੋਈ ਹੈ? ਹੋਰਾਂ ਦੀ ਵੀ ਕਈ ਆਏ ਨੇ ਜੀ ਉਰੇ, 20-25 ਬੰਦੇ ਆਏ ਨੇ ਬੰਦੇ ਉਰੇ ਸਰਕਾਰੀ ਹਸਪਤਾਲ 'ਚ। ਤਕਲੀਫ ਹੋ ਰਹੀ, ਅੱਖਾਂ ਖੁੱਲ੍ਹ ਨਹੀਂ ਰਹੀਆਂ? ਜਲਨ ਲੱਗ ਜਾਏ ਪੂਰੀ, ਸੇਕ ਨਿਕਲਦਾ ਅੱਖਾਂ 'ਚ ਪੂਰਾ ਇਸ ਟਾਈਮ। ਅੱਛਾ ਜੀ, ਹਾਂਜੀ। ਕੀ ਕਿਹਾ ਡਾਕਟਰ ਨੇ? ਡਾਕਟਰ ਤਾਂ ਕਹਿੰਦੇ ਹੌਲੀ 2-3 ਘੰਟੇ ਲੱਗਣਗੇ, ਇਹ ਟਾਈਮ ਲੱਗੂਗਾ। ਤੁਸੀਂ ਕੀ ਚਾਹੁੰਦੇ ਹੋ ਵੀ ਇਹ ਜਿਹੜੀ ਦਵਾਈ ਲੈ ਕੇ? ਦਵਾਈ ਤਾਂ ਠੀਕ ਹੈ ਜੀ, ਦੇ ਰਹੇ ਨੇ ਸੀ ਮੜੇ ਤੋਂ ਦੱਸਣ ਤਾਂ ਸੀ ਵੀ ਰਿਜ਼ਲਟ ਕਿਵੇਂ ਗੱਲਬਾਤ ਆ, ਜੇ ਕੋਈ ਰਿਐਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ। ਚੁੱਪ ਕਰਕੇ ਚਲੇ ਗਏ ਤਾਂ ਬਸ। ਕਿੰਨੇ ਬੰਦੇ ਆਏ ਸੀ ਉੱਥੇ? ਮਤਲਬ 2000 ਦਾ ਕਰੀਬ ਹੋਊ ਜੀ ਬੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਅਸਤੀਫਾ ਰੱਦ ਕਰਨ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਅੱਜ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਆਗੂ ਧਾਮੀ ਦੇ ਘਰ ਉਹਨਾਂ ਨੂੰ ਮਨਾਉਣ ਲਈ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੀ ਉਹਨਾਂ ਦੇ ਨਾਲ ਸਨ। ਧਾਮੀ ਨੇ ਕਿਹਾ ਕਿ ਉਹ ਅਗਲੇ 3-4 ਦਿਨਾਂ ਵਿੱਚ SGPC ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ। ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਥੇ ਆਪਣੀ ਰਿਹਾਇਸ਼ ਤੇ ਬੰਦ ਕਮਰਾ ਮੀਟਿੰਗ ਮਗਰੋਂ ਇਹ ਗੱਲ ਕਹੀ। ਕਾਬਿਲੇ ਗੌਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਆਪਣੀ ਮੀਟਿੰਗ ਵਿੱਚ ਧਾਮੀ ਦੇ ਅਸਤੀਫੇ ਨੂੰ ਨਾਮਨਜ਼ੂਰ ਕਰਦਿਆਂ ਹੁਸ਼ਿਆਰਪੁਰ ਸਥਿਤ ਉਹਨਾਂ ਦੀ ਰਿਹਾਇਸ਼ ਤੇ ਜਾ ਕੇ ਧਾਮੀ ਨੂੰ ਮਨਾਉਣ ਦੀ ਗੱਲ ਆਖੀ ਸੀ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਧਾਮੀ ਨੇ ਕਿਹਾ ਕਿ ਅੰਤਰਿਮ ਕਮੇਟੀ ਵੱਲੋਂ ਅਸਤੀਫਾ ਰੱਦ ਕਰ ਦੇਣ ਉਪਰੰਤ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਆਖਣ ਤੇ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਹੁਦਾ ਮੁੜ ਸੰਭਾਲਣ ਦਾ ਫੈਸਲਾ ਕੀਤਾ ਹੈ ਅਤੇ ਉਹ 2-4 ਦਿਨਾਂ ਅੰਦਰ ਇਹ ਸੇਵਾ ਸੰਭਾਲ ਲੈਣਗੇ। ਅਕਾਲੀ ਦਲ ਵੱਲੋਂ ਬਾਰ-ਬਾਰ ਮੇਰੇ ਤੇ ਇਸ ਗੱਲ ਦਾ ਕਿਹਾ ਜਾ ਰਿਹਾ ਸੀ ਕਿ ਤੂੰ ਅਸਤੀਫਾ ਵਾਪਸ ਲੈ। ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ। ਕੱਲ
ਐਗਜ਼ੈਕਟਿਵ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਅਸਤੀਫਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਗੁਰਵਿੰਦਰ ਸਿੰਘ ਜੀ ਭੌਂਗੜ, ਸ਼ੇਖੋਂ ਸਾਹਿਬ, ਸਰਦਾਰ ਜਦਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਹੁੰਚੇ ਆ। ਸੋ ਇਹਨਾਂ ਦੀ ਹੁਕਮ ਆ ਸਿੱਖ ਪੰਥ ਦਾ ਸਿਰ ਮੱਥੇ ਤੇ ਮੈਂ 1-2-4 ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਆ ਦੁਬਾਰਾ ਤੋਂ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਹਿਲੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਭੁੱਦੜ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਧਾਮੀ ਸਾਹਿਬ ਦੀ ਸ਼ਖਸੀਅਤ ਬਾਰੇ ਗੱਲਾਂ ਕੀਤੀਆਂ। ਧਾਮੀ ਸਾਹਿਬ ਦਾ ਪਰਿਵਾਰ, ਉਹਨਾਂ ਦਾ ਪਿਛੋਕੜ, ਉਹਨਾਂ ਦੀ ਸੇਵਾ, ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਐਜਾ ਹਿਸਟੋਰਿਕ ਇਤਿਹਾਸ ਹੋਵੇ। ਸਾਨੂੰ ਬੜੀ ਖੁਸ਼ੀ ਹੈ ਕਿ ਜਦੋਂ ਅੱਜ ਦੇ ਦੌਰ ਵਿੱਚ ਜਦੋਂ ਬੜੇ ਹਮਲੇ ਆਪਣੇ ਤੇ ਹੋ ਰਹੇ ਹੈ, ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਧੱਕੇ ਦਾ ਹਾਲਾਤ ਬਣੇ ਪਏ ਹੈ, ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ। ਦੇਖੋ, ਆਪਣੀ ਤਾਕਤ, ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਹੈ, ਤਖਤ ਸਾਹਿਬਾਂ ਤੇ ਆਪਣੀ ਸ਼ਕਤੀ ਮਿਲਦੀ ਹੈ। ਤੁਸੀਂ ਦੇਖਿਆ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ SGPC ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਆ ਤੇ ਇਸ ਸਮੇਂ 'ਚ ਆਪਣੀ ਸਾਰੀ ਸਮੁੱਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ, ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਣੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ, ਤਾਂ ਹੀ ਆਪਾਂ ਜਿੱਤ ਸਕਾਂਗੇ। ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਣ ਰੱਖਿਆ ਧਾਮੀ ਸਾਹਿਬ ਨੇ। ਪਾਰਟੀ ਦੇ ਵਫਾਦਾਰ ਸਿਪਾਹੀ ਹੈ, ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ SGPC ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਧਾਮੀ ਸਾਹਿਬ ਨਾਲ, ਜਿਹਨੇ ਸਾਰੀ ਸਮੁੱਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਲਈ ਬਣਾਈ ਗਈ 5 ਮੈਂਬਰੀ ਕਮੇਟੀ ਨੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਮਗਰੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ। ਭਰਤੀ ਦੌਰਾਨ ਸਭ ਤੋਂ ਪਹਿਲੀ ਪਰਚੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕੱਟੀ ਗਈ ਅਤੇ ਉਸ ਤੋਂ ਬਾਅਦ ਬਾਕੀ ਆਗੂਆਂ ਵੱਲੋਂ ਮੈਂਬਰਸ਼ਿਪ ਭਰਤੀ ਦੀ ਪਰਚੀ ਕਟਵਾਈ ਗਈ। ਭਰਤੀ ਪ੍ਰਕਿਰਿਆ ਦੀ ਆਰੰਭਤਾ ਸਮੇਂ 5 ਮੈਂਬਰੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਬਾਬਾ ਸਰਬਜੋਤ ਸਿੰਘ ਬੇਦੀ, ਪ੍ਰੇਮ ਸਿੰਘ ਚੰਦੂਮਾਜਰਾ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਸਨ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਜ ਨੇ ਭਰਤੀ ਸੰਬੰਧੀ 5 ਮੈਂਬਰੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਦੇ ਸਖਤ ਰੇਤ ਵਿਖੇ ਗੱਲਬਾਤ ਦਾ ਸੱਦਾ ਦਿੱਤਾ ਹੈ। 5 ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਵਡਾਲਾ ਨੇ ਆਖਿਆ ਕਿ ਉਹ ਉਹਨਾਂ ਨੂੰ ਮਿਲਣ ਵਾਸਤੇ ਜਾਣਗੇ। ਅਰਦਾਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ 5 ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਇਹ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਣ ਵਾਲੀ ਭਰਤੀ ਵਾਸਤੇ ਮੈਂਬਰਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਭਰਤੀ ਬਿਨਾਂ ਫੀਸ ਦੇ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਭਰਤੀ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ। ਦੱਸਣਯੋਗ ਹੈ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਤੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰਨਾਂ ਵੱਲੋਂ ਇਸ ਭਰਤੀ ਤੇ ਇਤਰਾਜ਼ ਕੀਤਾ ਜਾ ਚੁੱਕਾ ਹੈ। ਅਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣੀ ਸੀ, ਅੱਜ ਉਹਨੇ ਭਰਤੀ ਕਰਨ ਦਾ ਐਲਾਨ ਕੀਤਾ ਤੇ ਉਹ ਅੱਜ ਇੱਥੇ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਓਟ ਆਸਰਾ ਲੈਣ ਵਾਸਤੇ ਪਹੁੰਚ ਰਹੇ ਆ। ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਸਿੰਘ ਸਾਹਿਬ, ਜਿਹੜੀ ਪਹਿਲਾਂ ਵੀ ਇੱਕ ਭਰਤੀ ਸ਼ੁਰੂ ਹੋ ਚੁੱਕੀ ਹੈ ਔਰ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਕਿੰਨੇ ਲੱਖ ਜਿਹੜਾ 33 ਲੱਖ ਦੇ ਕਰੀਬ ਭਰਤੀ ਨਹੀਂ, ਹੁਣ ਕੱਲ 22 ਲੱਖ ਕਿਹਾ ਉਹਨਾਂ ਨੇ, ਪਹਿਲਾਂ 33 ਲੱਖ ਕਹਿੰਦੇ ਸੀ।
ਪਤਾ ਨਹੀਂ ਮਤਲਬ ਘਟ ਕਿਵੇਂ ਗਈ ਹੈ 10 ਲੱਖ। ਇਹ 5 ਮੈਂਬਰੀ ਕਮੇਟੀ ਦੇ ਕਨਵੀਨਰ ਕੌਣ ਰਹਿਣਗੇ ਜਿਹੜੇ ਉਹ 5 ਪ੍ਰਧਾਨੀ ਜਿਹੜੀ ਹੁੰਦੀ ਉਹ 5 ਪ੍ਰਧਾਨੀ ਸਿਰਮੌਰ ਹੁੰਦੀ ਹੈ। ਹੁਣ ਜਾਇਜ਼ ਕਿਹੜੀ ਭਰਤੀ ਨੂੰ ਸਮਝਿਆ ਜਾਵੇ ਜਿਹੜੀ ਅੱਜ ਸ਼ੁਰੂ ਹੋਣ ਜਾ ਰਹੀ ਹੈ ਜਾਂ ਪਹਿਲਾਂ ਜਿਹੜੀ ਹੋ ਚੁੱਕੀ ਹੈ? ਜੋ 2 ਦਸੰਬਰ ਦੇ ਹੁਕਮਨਾਮੇ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਅਕਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਲੋਂ ਸਾਹਿਬ ਤਖਤ ਤੋਂ ਜਿਹੜਾ ਹੁਕਮਨਾਮਾ ਹੋਇਆ ਉਸ ਮੁਤਾਬਕ ਜਿਹੜੀ ਭਰਤੀ ਹੋਈ ਰਹੀ ਹੈ ਸੰਗਤ ਉਸੇ ਨੂੰ ਯਾਨੀ ਕਿ ਕੀ ਹੋਣੀ ਆ ਜਿਹੜਾ ਪੈਸਾ ਜਿਹੜਾ ਖਾਤੇ 'ਚ ਪੜੋ ਕਿਹੜੇ ਅਕਾਲੀ ਦਲ ਦੇ ਖਾਤੇ ਜਾਣਾ ਹੈ ਜਾਂ ਉਹ ਵੱਖਰਾ ਖਾਤਾ? ਉਹ ਇਹਨਾਂ ਨੇ ਦੇਖਣਾ 5 ਮੈਂਬਰੀ ਕਮੇਟੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। 5 ਮੈਂਬਰੀ ਕਮੇਟੀ ਨੂੰ ਸਵਾਲ ਕਰਿਓ। ਕਹਿੰਦੇ ਨੇ ਗੈਰ ਕਾਨੂੰਨੀ ਹੈ ਇਹ ਜਿਹੜੀ ਭਰਤੀ ਹੋ ਰਹੀ ਹੈ। ਗੈਰ ਕਾਨੂੰਨੀ ਕਿਵੇਂ ਹੋ ਗਈ ਹੈ? ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਹੈ। ਜਿਹੜੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਹੈ ਹੋਊਗੀ ਗੈਰ ਕਾਨੂੰਨੀ ਸਰਕਾਰ ਮੁਤਾਬਕ, ਲੇਕਿਨ 500 ਵੱਲੋਂ ਸਾਨੂੰ ਮਾਨਤਾ ਦਿੱਤੀ ਗਈ ਅਕਾਲੀ ਦਲ ਦਿੱਤੀ ਹੋਊਗੀ। ਸਿੰਘ ਸਾਹਿਬ ਜਿਹੜਾ 2 ਦਸੰਬਰ ਦਾ ਆਦੇਸ਼ ਸੀ ਉਹ 'ਚ 2 ਮੁੱਖ ਗੱਲਾਂ ਸੀ। ਇੱਕ ਤਾਂ ਸਾਰੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਆਉਣਾ, ਪਰ ਸਮੇਟਿਆ ਨਹੀਂ ਨਾ ਗਿਆ ਜੀ। ਇੱਕ ਧੜੇ ਨੇ ਤਾਂ ਸਮੇਟਤਾ, ਦੂਜੇ ਧੜੇ ਨੇ ਸਮੇਟਿਆ ਹੀ ਨਹੀਂ ਜੀ। ਉਹਨੇ ਆਪਣੀ ਵੱਖਰੀ ਭਰਤੀ ਵੱਖਰੀ ਸੁਰ ਜਾਰੀ ਰੱਖੀ ਜਿਹੜੀ ਕਿ ਮੰਦਭਾਗੀ। ਬਲਵਿੰਦਰ ਸਿੰਘ ਭੁੰਡਰ ਵੱਲੋਂ ਜਥੇਦਾਰਾਂ ਨੂੰ ਬੀਜੇਪੀ ਦਾ ਏਜੰਟ ਕਿਹਾ ਗਿਆ, ਕਿਵੇਂ ਦੇਖਦੇ ਹੋ ਸਾਰੇ? ਚਲੋ ਕਈ ਜਾਣ ਜੀ, ਕੋਈ ਗੱਲ ਨਹੀਂ ਜੀ। ਸੁਖਬੀਰ ਬਾਦਲ ਅੱਜ ਤਖਤ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਨੇ ਹੁਸ਼ਿਆਰਪੁਰ। ਚਲੋ ਕੋਈ ਗੱਲ ਨਹੀਂ, ਮਤਲਬ ਜਾਣਾ ਚਾਹੀਦਾ। ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ। ਸਿੰਘ ਸਾਹਿਬ ਮੇਰਾ ਅੱਧਾ ਸਵਾਲ ਸੀ। ਦੂਸਰਾ ਜਿਹੜਾ ਇਹ ਗੱਲ ਕਹੀ ਗਈ ਸੀ ਕਿ 7 ਮੈਂਬਰੀ ਕਮੇਟੀ ਜਿਹੜੀ ਹੈ ਉਹ ਬਣਾਈ ਜਾਵੇ। ਧਾਮੀ ਸਾਹਿਬ ਨੂੰ ਉਹਦਾ ਜਿਹੜਾ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਧਾਮੀ ਸਾਹਿਬ ਆਪ ਹੀ ਅਸਤੀਫਾ ਦੇ ਕੇ ਗਏ ਆ ਨਾ ਜੀ, ਉਹਨਾਂ ਨੂੰ ਕਿਸੇ ਨੇ ਕੱਢਿਆ ਤਾਂ ਹੈ ਨਹੀਂ, ਉਹ ਤਾਂ ਆਪ ਹੀ ਅਸਤੀਫਾ ਆਪਣੀ ਇੱਛਾ ਨਾਲ ਦੇ ਕੇ ਗਏ। ਪਰ 2 ਜਿਹੜੇ ਮੈਂਬਰ ਜਿਹੜੇ ਕਿ ਸਿੱਧੇ ਤੌਰ ਤੇ ਸਿੱਖਿਆ ਦੇ ਅਕਾਲੀ ਦਲ ਨਾਲ ਜੁੜੇ ਆ ਉਹ ਇਸ ਕਮੇਟੀ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦੇ ਆ, ਇਹ ਕਿੱਦਾਂ ਦੇਖਦੇ ਹੋ? ਚਲੋ ਕੋਈ ਗੱਲ ਨਹੀਂ ਜੀ, ਅਸੀਂ ਤਾਂ 7 ਮੈਂਬਰੀ ਬਣਾਈ ਸੀ, ਪਰ ਗੁਰੂ ਸਾਹਿਬ ਦੀ ਜਿਹੜੀ 5 ਪ੍ਰਧਾਨੀ ਦੀ ਰਵਾਇਤ ਆ ਉਹ 5 ਪ੍ਰਧਾਨੀ ਰਹਿ ਗਈ ਤੇ ਚਲੋ ਇਹ ਵੀ ਠੀਕ ਹੈ ਜੀ। ਪਰ ਜਿਹੜੇ ਨਵੇਂ ਸਿੰਘ ਸਾਹਿਬ ਥਾਪੇ ਗਏ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ 2 ਦਸੰਬਰ ਦੇ ਆਦੇਸ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਏਗਾ। ਬਹੁਤ ਚੰਗੀ ਗੱਲ ਹੈ ਜੀ, ਮੈਂ ਉਹਨਾਂ ਦੇ ਇਸ ਬਿਆਨ ਦੀ ਸਲਾਹਨਾ ਕਰਦਾ ਜੀ। ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਇਸ ਬਿਆਨ ਜਿਹੜੀ ਗੱਲ ਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਵੀ ਦੇਣਾ ਚਾਹੀਦਾ ਹੈ, ਔਰ ਮੈਂ ਉਹਨਾਂ ਦੀ ਤਾਰੀਫ ਕਰਦਾ ਇਸ ਗੱਲੋਂ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਵਿੱਚ ਦਿੱਤਾ ਗਿਆ ਬਿਆਨ ਸਿੱਧੇ ਤੌਰ ਤੇ ਵੋਟਰਾਂ ਨੂੰ ਡਰਾਉਣ ਅਤੇ ਲੋਕਤਾਂਤਰਿਕ ਪ੍ਰਕਿਰਿਆ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਲੁਧਿਆਣਾ ਵੈਸਟ ਦੀ ਉਪਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਂਦੇ ਤਾਂ ਉਨ੍ਹਾਂ ਦੇ ਕੰਮ ਨਹੀਂ ਹੋਣਗੇ। ਇਹ ਬਿਆਨ ਸਾਫ਼ ਦੱਸਦਾ ਹੈ ਕਿ ਕੇਜਰੀਵਾਲ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਡਰਾਉਣ ਧਮਕਾਉਣ ਦੀ ਰਣਨੀਤੀ ਤੇ ਉਤਰ ਆਏ ਹਨ। ਇਹ ਜ਼ਬਰਦਸਤੀ ਰਣਨੀਤੀ ਠੀਕ ਉਸੇ ਤਰੀਕੇ ਦੀ ਹੈ ਜੋ ਭਾਜਪਾ ਨੇ ਦਿੱਲੀ ਵਿੱਚ ਵਰਤੀ ਸੀ, ਜਿੱਥੇ ਲੋਕਾਂ ਨੂੰ ਧਮਕਾਇਆ ਗਿਆ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਰਕੇ ਉਹਨਾਂ ਨੂੰ ਲਾਭ ਸਿਰਫ ਭਾਜਪਾ ਨੂੰ ਵੋਟ ਪਾਉਣ ਤੇ ਹੀ ਮਿਲੇਗਾ। ਕੇਜਰੀਵਾਲ ਜੋ ਕਦੇ ਭਾਜਪਾ ਦੀ ਤਾਨਾਸ਼ਾਹੀ ਰਾਜਨੀਤੀ ਦੇ ਵਿਰੋਧੀ ਸਨ, ਹੁਣ ਉਹਨਾਂ ਦੀ ਹੀ ਰਣਨੀਤੀ ਅਪਣਾਉਂਦੇ ਹੋਏ ਵੋਟਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਫ਼ ਕਰਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਸਾਫ਼ ਸੁਥਰੀ ਰਣਨੀਤੀ ਨੂੰ ਛੱਡ ਕੇ ਭੈ ਭਰਮ ਅਤੇ ਧਮਕੀਆਂ ਦੀ ਰਾਹ ਪਕੜ ਲਈ ਹੈ। ਇਸ ਤਰ੍ਹਾਂ ਦੇ ਬਿਆਨ ਨਿਰਪੱਖ ਅਤੇ ਆਜ਼ਾਦ ਚੋਣਾਂ ਦੇ ਮੂਲ ਭਾਵਨਾ ਦਾ ਉਲੰਘਣ ਹਨ ਅਤੇ ਪੰਜਾਬ ਦੀ ਲੋਕਤੰਤਰਿਕ ਵਿਵਸਥਾ ਲਈ ਵੀ ਖਤਰਾ ਹਨ। ਚੋਣਾਂ ਨੀਤੀਆਂ, ਕਾਰਗੁਜ਼ਾਰੀ ਅਤੇ ਦ੍ਰਿਸ਼ਟੀਕੋਣ ਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ, ਨਾ ਕਿ ਧਮਕੀਆਂ ਅਤੇ ਦਬਾਅ ਨਾਲ। ਕੇਜਰੀਵਾਲ ਦਾ ਇਹ ਬਿਆਨ ਸਾਫ਼ ਤੌਰ ਤੇ ਸੱਤਾ ਦਾ ਗਲਤ ਇਸਤੇਮਾਲ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਚੋਣੀ ਪ੍ਰਕਿਰਿਆ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਗੰਭੀਰ ਉਲੰਘਣਾ ਦਾ ਤੁਰੰਤ ਨੋਟਿਸ ਲਏ। ਲੁਧਿਆਣਾ ਵੈਸਟ ਦੇ ਲੋਕਾਂ ਨੂੰ ਆਪਣੇ ਵੋਟ ਦਾ ਅਧਿਕਾਰ ਨਿਡਰ ਹੋ ਕੇ ਅਤੇ ਕਿਸੇ ਵੀ ਦਬਾਅ ਤੋਂ ਬਿਨਾਂ ਵਰਤਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਤੰਤਰ ਦੀ ਪਵਿੱਤਰਤਾ ਨੂੰ ਹਰ ਹਾਲ ਵਿੱਚ ਬਚਾਉਣਾ ਲਾਜ਼ਮੀ ਹੈ। ਅੱਜ ਵਾਸ਼ਿੰਗਟਨ ਸਟੇਟ ਦੇ ਸਿੱਖਾਂ ਦਾ ਸਿਰ ਮਾਣ ਨਾਲ ਉਸ ਵੇਲੇ ਉੱਚਾ ਹੋਇਆ ਜਦੋਂ ਵਾਸ਼ਿੰਗਟਨ ਸਟੇਟ ਵੱਲੋਂ ਸੈਨੇਟ ਦਾ ਇਜਲਾਸ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ। ਇਹ ਸਰਕਾਰੀ ਤੌਰ ਤੇ ਸਿੱਖਾਂ ਨੂੰ ਅੱਜ ਨਵੇਂ ਵਰ੍ਹੇ ਸ਼ੁਰੂ ਹੋਏ ਖਾਲਸਾ ਨਵਾਂ ਸਾਲ ਮੌਕੇ ਖਾਸ ਸਨਮਾਨ ਦੇਣ ਵਾਲੀ ਗੱਲ ਸੀ। ਵਾਸ਼ਿੰਗਟਨ ਸਟੇਟ ਦੀ ਰਾਜਧਾਨੀ ਓਲੰਪੀਆ ਵਿਖੇ ਅੱਜ ਸਵੇਰੇ ਸੈਨੇਟ ਸੈਸ਼ਨ ਸ਼ੁਰੂ ਹੋਣ ਮੌਕੇ ਬੀਬੀ ਸ਼ਰਨਜੀਤ ਕੌਰ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਸਦਨ ਅੰਦਰ ਸਿਆਟਲ ਦੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਸੈਨੇਟਰ ਮੋਨਿਕਾ ਡਿੰਗਰਾ ਨੇ ਹਾਊਸ ਨੂੰ ਅੱਜ ਸਿੱਖ ਨਵਾਂ ਵਰ੍ਹਾ ਸ਼ੁਰੂ ਹੋਣ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹਾਊਸ ਨੂੰ ਸੰਬੋਧਨ ਕਰਦਿਆਂ ਸੈਨੇਟਰ ਪੀਟਰਸਨ ਨੇ ਕਿਹਾ ਕਿ ਸਾਡੀ ਵਾਸ਼ਿੰਗਟਨ ਸਟੇਟ ਤੇ ਪੂਰੇ ਅਮਰੀਕਾ ਵਿੱਚ ਸਿੱਖਾਂ ਵੱਲੋਂ ਅਮਰੀਕਾ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਉਹ ਸ਼ਲਾਘਾ ਦੇ ਪਾਤਰ ਹਨ ਤੇ ਇਹਨਾਂ ਦਾ ਪਹਿਰਾਵਾ ਵੀ ਬਾਕੀਆਂ ਨਾਲੋਂ ਹਟ ਕੇ ਤੇ ਮਹੱਤਵਪੂਰਨ ਹੈ। ਸੈਨੇਟਰ ਲਵਲੈਟ ਨੇ ਵੀ ਸਿੱਖਾਂ ਦੀ ਜੰਮ ਕੇ ਤਾਰੀਫ ਕਰਦਿਆਂ ਕਿਹਾ ਕਿ ਇਹ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਤੇ ਇਹਨਾਂ ਦਾ ਲੰਗਰ ਦਾ ਕਨਸੈਪਟ ਸਾਰੀ ਦੁਨੀਆ ਵਿੱਚ ਮਹੱਤਵਪੂਰਨ ਤੇ ਪ੍ਰਸਿੱਧ ਹੈ। ਇਸ ਮੌਕੇ ਸਦਨ ਵਿੱਚ ਹਾਜ਼ਰ ਸਟੇਟ ਦੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਦੇ ਮਾਣ ਲਈ ਸਾਰੇ ਸੈਨੇਟਰਾਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਨਵੇਂ ਸ਼ੁਰੂ ਹੋਏ ਸਿੱਖ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ। हाँ उतार इसको, जान उतार इसको, जल्दी उतार, इमीडिएट उतार, छोड़ इसको।
ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਹੇ ਸਿੱਖ ਨੌਜਵਾਨਾਂ ਨਾਲ ਮਾੜਾ ਸਲੂਕ ਕਰਨ ਅਤੇ ਗੱਡੀਆਂ ਤੇ ਲੱਗੇ ਧਾਰਮਿਕ ਨਿਸ਼ਾਨਾਂ ਨੂੰ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਪਹੁੰਚੀਆਂ ਸਿੱਖ ਸੰਗਤਾਂ ਹਿਮਾਚਲ ਵਿੱਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਗਈਆਂ ਤਾਂ ਹਿਮਾਚਲ ਦੇ ਹਿੰਦੂਤਵੀ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸਿੱਖ ਨਿਸ਼ਾਨਾਂ ਦਾ ਨਿਰਾਦਰ ਕੀਤਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਪੈਰਾਂ ਹੇਠ ਬੰਧੋਲਿਆ। ਇਸ ਘਟਨਾ ਦੀ ਵੀਡੀਓਜ਼ ਫੈਲਣ ਤੋਂ ਬਾਅਦ ਪੰਜਾਬ ਵਿੱਚ ਗੁੱਸਾ ਨਜ਼ਰ ਆ ਰਿਹਾ ਹੈ। ਦਲ ਖਾਲਸਾ ਜਥੇਬੰਦੀ ਵੱਲੋਂ ਹਿਮਾਚਲ ਤੋਂ ਪੰਜਾਬ ਵਿੱਚ ਦਾਖਲ ਹੁੰਦੀਆਂ ਸਰਕਾਰੀ ਬੱਸਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਤੇ ਐਲਾਨ ਕੀਤਾ ਗਿਆ ਕਿ ਹਿਮਾਚਲ ਦੀਆਂ ਜਿਹੜੀਆਂ ਬੱਸਾਂ ਤੇ ਸੰਤਾਂ ਦੀ ਤਸਵੀਰ ਲੱਗੀ ਹੋਵੇਗੀ ਉਹੀ ਪੰਜਾਬ ਵਿੱਚ ਦਾਖਲ ਹੋਣ ਦਿੱਤੀਆਂ ਜਾਣਗੀਆਂ। ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ, ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਭਾਜੀ ਬਲਜਿੰਦਰ ਸਿੰਘ ਜੀ, ਦਾਸ ਸਿੱਖ ਯੂਥ ਤੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਘਟਨਾਵਾਂ ਵਾਪਰ ਰਹੀਆਂ ਨੇ। ਜਿਹੜੇ ਸ਼ਰਾਰਤੀ ਲੋਕ ਨੇ, ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ, ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ, ਸਿੱਖਾਂ ਦੀਆਂ ਪ੍ਰਕਾਸ਼ ਦਾੜਿਆਂ ਤੋਂ ਪ੍ਰੋਬਲਮ ਆ, ਅਮਨ ਸੂਦ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਵੜਨ ਨਹੀਂ ਦੇਵਾਂਗੇ। ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੀ ਸਾਡੇ ਦਿਲਾਂ 'ਚ ਵਸਦੇ ਨੇ। ਉਹ ਝੰਡਾ ਤੁਸੀਂ ਲਾ ਲਿਆ, ਇਹ ਸਾਡੇ ਦਿਲਾਂ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ, ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ, ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ। ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ। ਅੱਜ ਵਿਦਿਆਰਥੀ ਜਥੇਬੰਦੀ ਸੱਥ ਨੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਕੇਂਦਰ ਪੰਜਾਬ ਯੂਨੀਵਰਸਿਟੀ ਵਿਖੇ ਪ੍ਰਦਰਸ਼ਨ ਕੀਤਾ। ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਯਾਤਰੀਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਜ਼ਬਰਦਸਤੀ ਲਹਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਵਕਤੀ ਨਹੀਂ ਹਨ, ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਤਰੀਕੇ ਦੇ ਹਮਲੇ ਹੋ ਰਹੇ ਹਨ। ਅਸਲ ਵਿੱਚ ਇਹ ਘਟਨਾਵਾਂ ਹਿੰਦੂਤਵੀ ਮਨਾਂ ਵਿੱਚ ਸਿੱਖੀ ਪ੍ਰਤੀ ਵਸੀ ਡੂੰਘੀ ਨਫ਼ਰਤ ਦਾ ਪ੍ਰਗਟਾਅ ਹਨ। ਇਹ ਹਮਲੇ ਸਿੱਖ ਪਛਾਣ ਉੱਪਰ ਹਮਲੇ ਹਨ। ਸਿੱਖਾਂ ਦੀ ਨਿਆਰੀ ਹਸਤੀ ਤੇ ਸਿੱਖ ਜੀਵਨ ਜਾਂਚ ਪ੍ਰਤੀ ਭਾਰਤ ਦਾ ਬਹੁਗਿਣਤੀ ਤਬਕਾ ਸਦਾ ਤੋਂ ਵਿਰੋਧੀ ਰਿਹਾ ਹੈ। ਪਹਾੜੀ ਹਿੰਦੂਤਵੀ ਤਾਕਤਾਂ ਦੀ ਇਹ ਨਫ਼ਰਤ ਗੁਰੂ ਸਾਹਿਬ ਵੇਲੇ ਤੋਂ ਹੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ। ਰਾਜਿਆਂ ਨੇ ਗੁਰੂ ਸਾਹਿਬ ਖਿਲਾਫ ਅਨੇਕਾਂ ਜੰਗਾਂ ਵੀ ਲੜੀਆਂ ਤੇ ਸਿੱਖਾਂ ਤੇ ਸਿੱਖੀ ਦੇ ਖਾਤਮੇ ਵਿੱਚ ਵੱਧ ਚੜ੍ਹ ਕੇ ਰੋਲ ਨਿਭਾਇਆ। ਇਸ ਤੋਂ ਬਾਅਦ ਮਿਸਲ ਕਾਲ ਸਮੇਂ ਪਹਾੜੀ ਲੋਕ ਲਗਾਤਾਰ ਸਿੱਖਾਂ ਤੇ ਵਾਰ ਕਰਦੇ ਰਹੇ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਹਿੰਦੂਤਵੀ ਤਾਕਤ ਭਾਰਤੀ ਰਾਸ਼ਟਰਵਾਦ ਦੇ ਹੇਠ ਨਵੇਂ ਰੂਪ ਵਿੱਚ ਜਥੇਬੰਦ ਹੋਈ ਹੈ ਅਤੇ ਭਾਰਤੀ ਰਾਸ਼ਟਰਵਾਦ ਦੇ ਰੂਪ ਹੇਠ ਭਾਰਤੀ ਉਪ ਮਹਾਦੀਪ ਵਿੱਚ ਵਸਦੀਆਂ ਹਿੰਦੂ ਪਛਾਣ ਤੋਂ ਵੱਖਰੀਆਂ ਕੌਮਾਂ ਦੀ ਹਸਤੀ ਮੇਟ ਕੇ ਉਹਨਾਂ ਨੂੰ ਹਿੰਦੂ ਭਾਰਤੀ ਪਛਾਣ ਵਿੱਚ ਜਜ਼ਬ ਕਰਨ ਦਾ ਏਜੰਡਾ ਮਿੱਥਿਆ ਗਿਆ ਹੈ, ਜਿਸ ਤਹਿਤ ਭਾਰਤ ਅੰਦਰ ਇਸ ਤਰੀਕੇ ਦਾ ਸਿਆਸੀ ਪ੍ਰਬੰਧ ਘੜਿਆ ਗਿਆ ਹੈ, ਜਿਸ ਵਿੱਚ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਸਿੱਧੇ ਰੂਪ ਵਿੱਚ ਹਿੰਦੂ ਬਹੁਗਿਣਤੀ ਕੋਲ ਹਨ। ਇਹ ਬਹੁਗਿਣਤੀ ਤਾਕਤ ਦੇ ਅਲੱਗ-ਅਲੱਗ ਰੂਪ ਵਰਤ ਕੇ ਸਿੱਖਾਂ ਦੀ ਆਜ਼ਾਦ ਪਛਾਣ ਨੂੰ ਖੋਰਾ ਲਾ ਰਹੀ ਹੈ। ਸਿੱਖਾਂ ਕੋਲ ਇਸ ਵਕਤ ਆਪਣੀ ਧਰਤੀ, ਆਪਣੇ ਧਾਰਮਿਕ ਅਦਾਰਿਆਂ, ਆਪਣੇ ਰਾਜਸੀ ਸਮਾਜਿਕ ਜੀਵਨ ਨੂੰ ਆਪ ਘੜਨ ਦਾ ਹੱਕ ਨਹੀਂ ਹੈ। ਪੰਜਾਬ ਨਾਲ ਭਾਰਤ ਬਸਤੀ ਵਾਂਗ ਸਲੂਕ ਕਰ ਰਿਹਾ ਹੈ, ਜਿਸ ਤਹਿਤ ਪੰਜਾਬ ਦੇ ਕੁਦਰਤੀ ਸਰੋਤ ਪੌਣ ਪਾਣੀ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਅੰਦਰ ਗੈਰ ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਭਾਰਤ ਦੀ ਬਸਤੀਵਾਦੀ ਨੀਤੀ ਤਹਿਤ ਗੈਰ ਪੰਜਾਬੀ ਆਬਾਦੀ ਪੰਜਾਬ ਵਿੱਚ ਵੱਡੇ ਪੱਧਰ ਤੇ ਵਸਾਈ ਜਾ ਰਹੀ ਹੈ। ਪੰਜਾਬ ਦੀ ਲੁੱਟ ਤੇ ਸਿੱਖ ਹਸਤੀ ਪ੍ਰਤੀ ਇਸ ਨਫ਼ਰਤ ਨੂੰ ਸਮਝਦਿਆਂ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਗੈਰ ਪੰਜਾਬੀਆਂ ਦੀ ਵਿਆਪਕ ਪੱਧਰ ਤੇ ਵਸਾਈ ਜਾ ਰਹੀ ਆਬਾਦੀ ਨੂੰ ਰੋਕਣਾ ਪੰਜਾਬ ਦੀ ਹੰਗਾਮੀ ਲੋੜ ਹੈ। ਇਸ ਲਈ ਪੰਜਾਬ ਵਿਧਾਨ ਸਭਾ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਸੋਂ ਤਬਾਦਲੇ ਨੂੰ ਰੋਕਿਆ ਜਾ ਸਕੇ। ਕਿ ਜੋ ਹਿਮਾਚਲ 'ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਸਿੱਖਾਂ ਦੇ ਜੋ ਕੌਮੀ ਨਿਸ਼ਾਨ ਨੇ ਤੇ ਨਿਸ਼ਾਨ ਸਾਹਿਬ ਨੇ, ਉਹਨਾਂ ਦੀ ਬੇਅਦਬੀ ਹੋਈ ਹੈ ਤੇ ਜਿਵੇਂ ਦੱਸਿਆ ਹੈ ਕਿ ਜਾਣ ਬੁੱਝ ਕੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਨੇ ਤੇ ਉਹਨਾਂ ਦੀ ਕੁੱਟਮਾਰ ਵੀ ਹੋਈ ਹੈ। ਸੋ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਮਝਣ ਦੀ ਬੜੀ ਲੋੜ ਹੈ। ਇਹਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਕਿਉਂ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹ ਨਾ ਦੇਖੀਏ ਕਿ ਉਹ ਖਾਸ ਇੱਕ ਸ਼ਖਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਉਹਨਾਂ ਦੀ ਰੰਜਿਸ਼ ਹੈ ਜਾਂ ਉਹਨਾਂ ਨੂੰ ਐਜ਼ ਅ ਟੈਰਰਿਸਟ ਮੰਨਦੇ ਨੇ। ਜੇ ਉਹਨਾਂ ਨੂੰ ਟੈਰਰਿਸਟ ਮੰਨਦੇ ਨੇ, ਨਿਸ਼ਾਨ ਸਾਹਿਬ ਜਾਂ ਜਿਹੜੀਆਂ ਪੱਗਾਂ ਨੇ ਉਹਨਾਂ ਦੀ ਇੱਜ਼ਤਾਂ ਬਚਾਈਆਂ ਨੇ, ਜਦੋਂ ਪਹਾੜੀ ਰਾਜੇ ਗੁਰੂ ਸਾਹਿਬਾਨ ਨਾਲ ਜੰਗ ਵੀ ਕਰਦੇ ਨੇ, ਉਸ ਦੇ ਬਾਵਜੂਦ ਵੀ ਸਾਡੇ ਗੁਰੂ ਸਾਹਿਬਾਨ ਦਿੱਲੀ ਜਾ ਕੇ ਇਹਨਾਂ ਦੀਆਂ ਪੱਤਾਂ ਵੀ ਬਚਾਉਂਦੇ ਨੇ, ਇਹਨਾਂ ਦੇ ਪੰਥ ਵੀ, ਇਹਨਾਂ ਦੀ ਕੌਮਾਂ ਵੀ ਬਚਾਉਂਦੇ ਨੇ, ਇਹਨਾਂ ਦੀ ਇੱਜ਼ਤਾਂ ਵੀ ਬਚਾਉਂਦੇ ਨੇ। ਪਰ ਫਿਰ ਕੀ ਗੱਲ ਆਉਂਦੀ ਹੈ ਕਿ ਮੁੜ ਘੜ ਕੇ ਸਾਡੀ ਜਿਹੜੀ ਪਛਾਣ ਹੈ, ਜੋ ਸਾਡੀ ਹੋਂਦ ਆਸਤੀ ਹੈ, ਉਹਦੇ ਤੇ ਇੱਕ ਹਮਲਾ ਫਿਰ ਹਰ ਸਾਲ ਮੁੜ ਦੁਬਾਰਾ ਤੋਂ ਦੁਬਾਰਾ ਹੁੰਦਾ ਰਹਿੰਦਾ ਹੈ।
ਸੋ ਇਹ ਗੱਲ ਇਹ ਨਹੀਂ ਹੈ ਕਿ ਉਹ ਕਿਸੇ ਖਾਸ ਇੱਕ ਖਿੱਤੇ ਦੀ ਆਪਣੇ ਖਿਲਾਫ ਕੋਈ ਜੰਗ ਹੋਵੇ ਜਾਂ ਕੋਈ ਸੋਚ ਹੋਵੇ ਜਾਂ ਇੱਕ ਖਾਸ ਆਇਡੈਂਟੀਟੀ ਦੇ ਖਿਲਾਫ ਉਹਨਾਂ ਦਾ ਕੋਈ ਰੋਸ ਹੋਵੇ। ਉਹ ਜੋ ਇੱਕ ਹਿੰਦੂਤਵਾ ਮੈਜੋਰਟੀ ਸਟੇਟ ਦੇ ਵਿੱਚ ਵਸਦੀ ਇੱਕ ਜੈਨੋਸਾਈਡਲ ਇੰਪਲਸ ਇਹਨਾਂ ਲੋਕਾਂ ਦੇ ਵਿੱਚ ਪਈ ਹੈ, ਜੋ ਪੂਰੀ RSS BJP ਮੋਦੀ ਸਰਕਾਰ ਨੇ ਆਮ ਲੋਕਾਂ ਤੋਂ ਲੈ ਕੇ ਉੱਪਰ ਤੱਕ ਅਥਾਰਟੀ ਦੇ, ਉਹ ਚਾਹੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਚਾਹੇ ਕੋਈ ਚਪੜਾਸੀ ਹੋਵੇ, ਉਹਦੇ ਵਿੱਚ ਜਿਸ ਹਿਸਾਬ ਨਾਲ ਭਰੀ ਗਈ ਹੈ। ਉਹ ਮੇਨ ਗੱਲ ਕੀ ਹੈ ਕਿ ਇੱਥੇ ਇਸ ਦੇਸ਼ ਦੇ ਵਿੱਚ ਜਿੱਥੇ ਸਿੱਖ 1.5 ਕਰੋੜ ਰਹਿ ਗਏ ਤੇ ਦੂਜੇ ਪਾਸੇ ਪੂਰੇ ਦੇਸ਼ ਦੀ ਆਬਾਦੀ ਤੁਹਾਡੀ ਹੋਂਦ ਹਸਤੀ ਨੂੰ ਮਿਟਾਉਣ ਵਾਸਤੇ ਖੜੀ ਹੋਈ ਹੈ ਤੇ ਕਦੀ ਖੜੀ ਨਹੀਂ ਹੋਈ, ਉਹ ਤੁਹਾਡੇ ਖਿਲਾਫ ਇਕਜੁੱਟ ਹੋ ਕੇ ਹਮਲਾਵਰ ਹੈ ਤੁਹਾਡੇ ਤੇ। ਸੋ ਇਹ ਗੱਲ ਸਾਡੇ ਸਾਰਿਆਂ ਦੇ ਸੋਚਣ ਵਿਚਾਰਨ ਦੀ ਹੈ ਕਿ ਸਿੱਖ ਜਾਂ ਪੰਜਾਬ ਹੈ ਉਹ ਕਿੰਨਾ ਟੋਲਰੈਂਸ ਲੈਵਲ ਆਪਣਾ ਅੱਪਰ ਰੱਖੂਗਾ ਵੀ ਜਦੋਂ ਸਾਡੇ ਇੱਥੇ ਆਉਂਦੇ ਨੇ। ਐਸ ਯੂਨੀਵਰਸਿਟੀ ਦਾ ਅਸੀਂ ਦਾਅਵਾ ਕਰਦੇ ਹਾਂ ਕਿ ਪੰਜਾਬੀ ਨੌਜਵਾਨ ਸਿਰਫ 25% ਰਹਿ ਗਏ ਤੇ ਬਾਕੀ ਜਿੰਨਾ 75% ਹੈ ਸਾਰਾ ਆਊਟਰ ਸਟੇਟ ਨੇ ਆ ਕੇ ਇੱਥੇ ਕਾਬਜ ਹੋਏ ਨੇ। ਤੇ ਸਾਡਾ ਜ਼ਿਲ੍ਹਾ ਇੱਕ ਆਪ ਦੇ ਲੋਕਾਂ ਨਾਲ ਵੀ ਹੈ ਕਿ ਆਪਣੇ ਲੋਕ ਕਲੇਮ ਛੱਡਦੇ ਨੇ, ਜੇ ਦੂਜੇ ਲੋਕ ਆ ਵੀ ਗਏ ਉਹਨਾਂ ਵਾਸਤੇ ਸਵਾਲ ਹੈ ਕਿ ਜਿੰਨੇ ਸਟੂਸੀ ਤੇ ਹਿਮਾਚਲ ਜਾਂ ਕਿਸੇ ਹੋਰ ਆਊਟਰ ਸਟੇਟ ਦੇ ਹੋਣ, ਜਿੰਨੇ ਸਾਲ ਇੱਥੇ ਆਇਆਂ ਨੂੰ ਹੋਏ ਨੇ, ਕੋਈ ਇੱਕ ਇੰਸੀਡੈਂਸ ਦੱਸੇ ਕਿ ਪੰਜਾਬ 'ਚ ਆਇਆ, ਚੰਡੀਗੜ੍ਹ 'ਚ ਆਇਆ ਤੇ ਕਿਸੇ ਦੀ ਵੀ ਆਇਡੈਂਟੀਟੀ ਤੇ, ਕਿਸੇ ਦੇ ਧਰਮ ਤੇ, ਕਿਸੇ ਦੇ ਰੀਜਨ ਤੇ ਕੋਈ ਹਮਲਾ ਹੋਇਆ ਹੋਵੇ। ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਹਿਮਾਚਲ ਦੀਆਂ ਪਾਰਟੀਆਂ ਕੰਟੈਸਟ ਕਰਦੀਆਂ ਨੇ। ਜਦੋਂ ਪੰਜਾਬ ਯੂਨੀਵਰਸਿਟੀ ਦੀ ਰਾਖੀ ਦੀ ਗੱਲ ਆਉਂਦੀ ਹੈ, ਜਦੋਂ ਇੱਥੇ ਕਿਸੇ ਤਰ੍ਹਾਂ ਦੇ ਸਟੂਡੈਂਟ ਹੱਕਾਂ ਦੀ ਗੱਲ ਆਉਂਦੀ ਹੈ, ਦੀ ਬੈਟਰਮੈਂਟ ਦੀ ਗੱਲ ਆਉਂਦੀ ਹੈ, ਉਦੋਂ ਆਊਟਰ ਸਟੇਟ ਦੇ ਬੱਚੇ ਕਿੱਥੇ ਜਾਂਦੇ ਨੇ? ਜ਼ਮੀਨ ਆਊਟਰ ਸਟੇਟ ਦੇ ਬੰਦੇ ਲੈ ਰਹੇ ਨੇ। ਪੰਜਾਬ ਨੂੰ ਬੜੇ ਲੰਬੇ ਸਮੇਂ ਤੋਂ, ਖਾਸ ਕਰ 100 ਕੋਲ ਆਜ਼ਾਦੀ ਤੋਂ ਬਾਅਦ, ਇਸ ਹਿੰਦੂਵਾਦੀ, ਇਸ ਹਿੰਦੂ ਰਾਸ਼ਟਰੀ ਜਿਹੜੀ ਰਾਸ਼ਟਰਵਾਦ ਹੈ, ਇਸ ਮੈਜੋਰਟੇਰੀਅਨ ਸਟੇਟ ਨੇ ਐਜ਼ ਅ ਕਲੋਨੀ ਵਜੋਂ ਟ੍ਰੀਟ ਕਰਕੇ ਇਹਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਤੁਸੀਂ ਦੇਖੋ ਕਿਸ ਹਿਸਾਬ ਨਾਲ ਚੇਂਜ ਹੋ ਰਹੀ ਹੈ। ਮੋਹਾਲੀ ਦੇ ਵਿੱਚ ਜਿੰਨੇ ਪ੍ਰਾਈਵੇਟ ਅਦਾਰੇ ਨੇ ਉਹਦੇ ਵਿੱਚ ਕੋਈ ਮੈਨੂੰ ਇਹੋ ਜਿਹਾ ਇੱਕ ਇੰਸਟੀਚਿਊਟ ਤੁਸੀਂ ਜਿੰਨੇ ਖੜੇ ਹੋ ਦੱਸ ਦਿਓ ਜਿੱਥੇ ਕੋਈ ਨਾ ਕੋਈ ਬਾਹਰ ਦਾ ਜਿਹੜਾ ਬੰਦਾ ਭਰਤੀ ਨਾ ਹੋਇਆ ਹੋਵੇ। ਜਿੰਨੀਆਂ ਪ੍ਰਾਈਵੇਟ ਫਰਮਾਂ ਚੱਲਦੀਆਂ ਨੇ, ਜਿੰਨੇ IT ਵਿੰਗ ਚੱਲਦੇ ਨੇ ਇੱਥੇ, ਜਿਹੜੀ ਵੀ ਇੱਥੇ ਕੋਈ ਪੋਡਕਾਸਟਾਂ ਦੇ ਚੈਨਲ ਚੱਲਦੇ ਨੇ, ਸਾਰਿਆਂ ਦੇ ਵਿੱਚ ਘੱਟੋ ਘੱਟ ਨਹੀਂ ਤਾਂ 50-55% ਆਊਟਰ ਸਟੇਟ ਦਾ ਬੰਦਾ ਇੱਥੇ ਭਰਤੀ ਹੋਇਆ ਹੈ। ਇੱਥੇ ਜਿੰਨਾ ਮੋਹਾਲੀ ਹੈ, ਸੋਹਾਣੇ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੋਂ ਦੂਰ ਜਾਣ ਦੀ ਲੋੜ ਨਹੀਂ, 9-10 ਕਿਲੋਮੀਟਰ ਹੈ, ਤੁਸੀਂ ਸ਼ਹੀਦਾਂ ਸਾਹਿਬ ਮੱਥਾ ਟੇਕਣ ਜਾਂਦੇ ਹੋਵੋਗੇ। ਉੱਥੇ ਕੀ ਗੱਲ ਹੈ ਕਿ ਅੱਜ ਤੋਂ 10-12 ਸਾਲ ਪਹਿਲਾਂ ਉੱਥੇ 5-10% ਬਾਹਰੀ ਜਿਹੜੇ ਕਿਰਾਏਦਾਰ ਰਹਿੰਦੇ ਸੀ, ਪਰ ਉੱਥੇ ਤੁਸੀਂ ਅੱਜ ਜਾ ਕੇ ਹਾਲਾਤ ਦੇਖੋਗੇ, ਜਿਹੜੇ ਨੌਜਵਾਨ ਮੋਹਾਲੀ ਹੈ, ਚੰਡੀਗੜ੍ਹ ਦੇ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਕਿ ਉਹ ਸਾਰਾ ਪਿੰਡ ਖਾਲੀ ਹੋ ਗਿਆ। ਉੱਥੇ ਸਿਰਫ ਰੋਕ ਪਿੱਟ ਕੇ 2-2.5% ਜਿਹੜੇ ਪਿੰਡ ਦੇ ਲੋਕ ਰਹਿ ਗਏ, ਬਾਕੀ ਸਾਰੇ ਬਾਹਰ ਮੂਵ ਕਰ ਗਏ।